व्यूअर्स फिर दोबारा ਤੁਹਾਡਾ स्वागत है प्रोग्राम सच सच ਵਿੱਚ ਜੀ ਡਾਕਟਰ ਸਾਹਿਬ ਹੁਣ ਅਸੀਂ ਸ਼ੁਰੂ ਕਰਦੇ ਹਾਂ ਆਪਣੇ ਦਰਸ਼ਕਾਂ ਨੂੰ ਆਈਆਂ ਈਮੇਲਸ ਮੈਸੇਜ ਪੜ੍ਹਨਾ। ਸਾਡੀ ਪਹਿਲੀ ਈਮੇਲ ਆਈ ਹੈ ਸਿਡਨੀ ਤੋਂ ਵੀਰ ਕਿੱਕਰ ਸਿੰਘ ਜੀ ਦੀ। ਇਹ ਲਿਖਦੇ ਹਨ ਸਤਿਕਾਰਯੋਗ ਡਾਕਟਰ ਅਮਰਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਮੈਂ ਕਾਫੀ ਵਕਫੇ ਤੋਂ ਬਾਅਦ ਲਿਖ ਰਿਹਾ ਹਾਂ ਤੇ ਇਸ ਵਾਰ ਪੰਜਾਬੀ ਵਿੱਚ ਲਿਖਣ ਦੀ ਕੋਸ਼ਿਸ਼ ਕੀਤੀ ਹੈ। ਅੱਜ ਕੱਲ ਜਿਵੇਂ ਹਿੰਦੁਸਤਾਨ ਦੀਆਂ ਲੋਕ ਸਭਾ ਚੋਣਾਂ ਸਮੇਂ ਸਿਆਸੀ ਸਰਗਰਮੀਆਂ ਸਿਖਰਾਂ ਤੇ ਹਨ, ਤੁਸੀਂ ਵੀ ਇਸ ਬਾਰੇ ਆਪਣੇ ਵਿਚਾਰ ਪ੍ਰਗਟ ਕਰਦੇ ਹੋ ਤੇ ਹੋਰ ਵੀ ਕਈ ਵੀਰ ਆਪਣੇ ਵਿਚਾਰ ਰੱਖਦੇ ਹਨ। ਇਸ ਵਿੱਚੋਂ ਮੋਟੇ ਤੌਰ ਤੇ ਜਿਹੜੀ ਗੱਲ ਉੱਭਰ ਕੇ ਸਾਹਮਣੇ ਆਉਂਦੀ ਹੈ ਉਹ ਇਹ ਹੈ ਕਿ ਸਿੱਖਾਂ ਨੂੰ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਹਮਾਇਤ ਕਰਨੀ ਚਾਹੀਦੀ ਹੈ ਕਿ ਨਹੀਂ, ਜਾਂ ਫਿਰ ਕਿਸ ਪਾਰਟੀ ਦਾ ਸਾਥ ਦੇਣਾ ਚਾਹੀਦਾ ਹੈ। ਇਸ ਵਿੱਚ ਕੋਈ ਦੋ ਰਾਏ ਨਹੀਂ ਹੋਣੀ ਚਾਹੀਦੀ ਕਿ ਸਿੱਖਾਂ ਦੀਆਂ ਮੁਸੀਬਤਾਂ ਦਾ ਇੱਕੋ ਇੱਕ ਹੱਲ ਸਿੱਖਾਂ ਦਾ ਆਪਣਾ ਆਜ਼ਾਦ ਦੇਸ਼ ਤੇ ਆਪਣਾ ਰਾਜ ਭਾਗ। ਇਸ ਟੀਚੇ ਨੂੰ ਪੂਰਾ ਕਰਨ ਵਾਸਤੇ ਦੂਰ ਅੰਦੇਸ਼, ਦਲੇਰ ਤੇ ਸਿਆਸੀ ਪੈਂਤੜੇਬਾਜ਼ੀ ਵਿੱਚ ਮਾਹਿਰ ਲੀਡਰਸ਼ਿਪ ਦੀ ਲੋੜ ਹੈ, ਜਿਸ ਦੇ ਪਿੱਛੇ ਸਾਰੀ ਕੌਮ ਇਕਮੁੱਠ ਹੋਵੇ। ਕੀ ਅੱਜ ਦੇ ਹਾਲਾਤ ਵਿੱਚ ਇਹ ਸਾਡੇ ਕੋਲ ਹੈ ਜਾਂ ਸਾਰੇ ਪੰਥਕ ਦਲ ਇੱਕ ਪਲੇਟਫਾਰਮ ਤੇ ਆ ਸਕਦੇ ਹਨ? ਸ਼ਾਇਦ ਨਹੀਂ। ਪਿਛਲੇ 30 ਸਾਲਾਂ ਵਿੱਚ ਸਿੱਖ ਲੀਡਰਸ਼ਿਪ ਸਿੱਖਾਂ ਦਾ ਕੁਝ ਵੀ ਸਵਾਰ ਨਹੀਂ ਸਕੀ। ਆਮ ਸਿੱਖ ਇਸ ਲੀਡਰਸ਼ਿਪ ਤੋਂ ਬਹੁਤ ਮਾਯੂਸ ਹਨ ਤੇ ਉਹਨਾਂ ਨੂੰ ਇਸ ਤੋਂ ਕੋਈ ਆਸ ਨਹੀਂ। ਅੱਜ ਫੌਰੀ ਜ਼ਰੂਰਤ ਕੱਟੜ ਹਿੰਦੂਵਾਦੀ ਮੋਦੀ ਨੂੰ, ਜਿਸ ਤੋਂ ਘੱਟ ਗਿਣਤੀਆਂ ਸਹਿਮੀਆਂ ਹੋਈਆਂ ਹਨ ਕਿ ਪੰਥਕ ਧਿਰਾਂ ਉਸ ਨੂੰ ਦਿੱਲੀ ਦੇ ਤਖਤ ਵੱਲ ਵਧਣ ਤੋਂ ਰੋਕ ਅਤੇ ਉਸ ਦੇ ਹਿੰਦੂਵਾਦੀ ਦੇ ਲੋਟੂ ਏਜੰਡੇ ਨੂੰ ਖੁੰਡਾ ਕਰ ਸਕਦੀਆਂ ਹਨ। ਜਵਾਬ ਨਹੀਂ ਵਿੱਚ ਹੋਵੇਗਾ। ਤਕਰੀਬਨ ਸਾਰੀਆਂ ਹੀ ਸਿਆਸੀ ਪਾਰਟੀਆਂ ਹਿੰਦੂਵਾਦ ਦਾ ਅਸਰ ਕਬੂਲਦੀਆਂ ਹਨ, ਕੁਝ ਲੁਕਵੇਂ ਤੇ ਕੁਝ ਪ੍ਰਤੱਖ ਰੂਪ ਵਿੱਚ। ਅੱਜ ਦੇ ਹਾਲਾਤ ਵਿੱਚ ਆਮ ਆਦਮੀ ਪਾਰਟੀ ਹੀ ਮੋਦੀ ਦੇ ਹਿੰਦੂਵਾਦੀ ਦੇ ਲੋਟੂ ਏਜੰਡੇ ਨੂੰ ਖੁੰਡਾ ਕਰ ਸਕਦੀ ਹੈ। ਇਹਨਾਂ ਹਿੰਦੂਵਾਦੀ ਦੈਨਤਾਂ ਦਾ ਮੁਕਾਬਲਾ ਕਰਨ ਵਾਸਤੇ ਜਿਹੜਾ ਵੀ ਨਿੱਤਰਦਾ ਹੈ, ਸਿੱਖਾਂ ਨੂੰ ਉਸ ਦੀ ਪਿੱਠ ਤੇ ਆਪਣੇ ਰਾਜ ਦੇ ਟੀਚੇ ਨੂੰ ਮੁੱਖ ਰੱਖ ਕੇ ਉਸ ਨਾਲ ਖੜਾ ਕਰਨਾ ਚਾਹੀਦਾ ਹੈ। ਸਿੱਖ ਆਜ਼ਾਦੀ ਦੀਆਂ ਸੰਭਾਵਨਾ ਕਿਸ ਇੱਕ ਥਾਂ ਤੇ ਪਈਆਂ ਨਹੀਂ ਮਿਲਣਗੀਆਂ, ਇਹ ਇਹਨਾਂ ਹਾਲਾਤਾਂ ਵਿੱਚੋਂ ਹੀ ਲੱਭ ਪੈਣਗੀਆਂ। ਸਿੱਖ ਕੇਜਰੀਵਾਲ ਦਾ ਸਾਥ ਦੇ ਕੇ ਇਸ ਦੇ ਵੱਟੇ ਕੁਝ ਤਾਕਤ ਹਾਸਲ ਕਰ ਸਕਦੇ ਹਨ, ਜਿਸ ਦੇ ਨਾਲ ਆਪਣੀ ਪੋਜੀਸ਼ਨ ਮਜ਼ਬੂਤ ਕਰਕੇ ਜਦੋਂ ਮੌਕਾ ਆਵੇ ਉਸ ਨੂੰ ਸਾਂਭ ਕੇ ਆਪਣਾ ਟੀਚਾ ਹਾਸਲ ਕਰਨ ਵਾਸਤੇ ਹਮਲਾ ਮਾਰਨ। 18ਵੀਂ ਸਦੀ ਦੇ ਸਿੱਖ ਅੱਜ ਦੇ ਸਿੱਖਾਂ ਨਾਲੋਂ ਜ਼ਿਆਦਾ ਦੂਰ ਅੰਦੇਸ਼ ਹਨ। ਨਵਾਬ ਕਪੂਰ ਸਿੰਘ ਜੇ ਮੁਗਲਿਆ ਹਕੂਮਤ ਕੋਲੋਂ ਨਵਾਬੀ ਨਾ ਲੈਂਦਾ ਤੇ ਸਿੱਖ ਇਸ ਨੂੰ ਆਪਣੀ ਤਾਕਤ ਵਿੱਚ ਵਾਧਾ ਕਰਨ ਵਾਸਤੇ ਨਾ ਵਰਤਦੇ ਤਾਂ ਸਿੱਖ ਰਾਜ ਸ਼ਾਇਦ ਹੀ ਮਿਲਦਾ। ਜੇ ਕਮਲ ਚਿੱਕੜ ਤੋਂ ਨਫ਼ਰਤ ਕਰਨ ਲੱਗ ਪਵੇ ਤਾਂ ਉਸ ਦੇ ਵਿੱਚ ਖੰਡਾਵ ਨਹੀਂ ਆ ਸਕਦਾ, ਉਸ ਨੂੰ ਤਾਕਤ ਚਿੱਕੜ ਵਿੱਚੋਂ ਹੀ ਲੱਭਣੀ ਪੈਂਦੀ ਹੈ। ਇਸ ਲਈ ਸਿੱਖਾਂ ਨੂੰ ਕੋਈ ਵੀ ਮੌਕਾ ਹੱਥੋਂ ਨਹੀਂ ਜਾਣ ਦੇਣਾ ਚਾਹੀਦਾ। ਸਿਆਸਤ ਹਾਕੀ ਦੀ ਗੇਂਦ ਵਾਂਗ ਹੈ, ਜਿਹੜੀ ਚੇਤਨਤਾ ਤੇ ਪੈਂਤੜੇਬਾਜ਼ੀ ਨਾਲ ਹੀ ਟੀਚੇ ਤੇ ਪਹੁੰਚਾਈ ਜਾ ਸਕਦੀ ਹੈ। ਜਿੰਨਾ ਚਿਰ ਕੇਜਰੀਵਾਲ ਹਿੰਦੂ ਕੱਟੜਵਾਦੀਆਂ ਨਾਲ ਲੋਹਾ ਲੈਣ ਦੇ ਮੂਡ ਵਿੱਚ ਤੇ ਮਨੁੱਖੀ ਅਧਿਕਾਰਾਂ ਦੇ ਹੱਕ ਵਿੱਚ ਹੈ, ਉਦੋਂ ਤੱਕ ਉਸ ਦਾ ਸਾਥ ਦੇਣਾ ਚਾਹੀਦਾ ਹੈ। ਇਹ ਮੇਰੇ ਨਿੱਜੀ ਵਿਚਾਰ ਹਨ ਤੇ ਹੋਈ ਕਿਸੇ ਭੁੱਲ ਦੀ ਪੰਥ ਪ੍ਰਸਤਾਵ ਕੋਲੋਂ ਮਾਫੀ ਚਾਹੁੰਦਾ ਹਾਂ। ਦਾਸ ਕਿੱਕਰ ਸਿੰਘ, ਸਿਡਨੀ। ਜੀ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਵੀਰ ਕਿੱਕਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਬੜੀ ਸੋਹਣੀ ਪੰਜਾਬੀ 'ਚ ਐਤਕੀ ਟਾਈਪ ਕੀਤਾ, ਲਿਖਿਆ ਸਾਨੂੰ। ਜੀ ਜੀ। ਬੇਸ਼ੱਕ ਉਹਨਾਂ ਨੇ ਸਾਨੂੰ ਕਾਫੀ ਦੇਰ ਬਾਅਦ ਲਿਖਿਆ ਹੈ, ਪਰ ਅਸੀਂ ਉਹਨਾਂ ਦੀ ਲਿਖਤ ਦੀ ਕਦਰ ਕਰਦੇ ਹਾਂ ਜੀ, ਉਹਨਾਂ ਦੇ ਵਿਚਾਰਾਂ ਦੀ ਵੀ ਕਦਰ ਕਰਦੇ ਹਾਂ। ਹਾਲਾਂਕਿ ਇਸ ਵਾਰ ਜਿਹੜਾ ਉਹਨਾਂ ਨੇ ਵਿਸ਼ਾ ਛੋਹਿਆ, ਅਸੀਂ ਉਹਨਾਂ ਵੱਲੋਂ ਕੱਢੇ ਗਏ ਕਨਕਲੂਜਨ ਦੇ ਨਾਲ, ਨਤੀਜੇ ਦੇ ਨਾਲ ਸਹਿਮਤ ਨਹੀਂ ਜੀ। ਹਾਲਾਂਕਿ ਜਿਵੇਂ ਅਸੀਂ ਪਿਛਲੇ ਪ੍ਰੋਗਰਾਮਾਂ 'ਚ ਵੀ ਦੱਸਿਆ ਕਿ ਸਾਡੇ ਬਹੁਤ ਸਾਰੇ ਵੀਰ ਭੈਣਾਂ ਸਾਡੇ ਤੋਂ ਉਲਟ ਵਿਚਾਰ ਰੱਖਦੇ ਨੇ ਇਸ ਮੁੱਦੇ ਤੇ। ਕਈ ਵਾਰ ਫੇਸਬੁੱਕ ਦੇ ਉੱਤੇ ਜਾਂ ਯੂਟਿਊਬ ਦੇ ਉੱਤੇ ਵੀ ਉਹਨਾਂ ਨੇ ਆਪਣੇ ਵਿਚਾਰਾਂ ਦਾ ਇਜ਼ਹਾਰ ਕੀਤਾ ਜੀ ਜੀ। ਔਰ ਮੈਂ ਸਮਝਦਾ ਵੀ ਹਰ ਇੱਕ ਨੂੰ ਹੱਕ ਹੈ ਆਪਣੇ ਵਿਚਾਰਾਂ ਦਾ। ਇਹਦੇ 'ਚ ਕੋਈ ਕਿਸੇ ਦੀ, ਔਰ ਖਾਸ ਤੌਰ ਤੇ ਵੀਰ ਕਿੱਕਰ ਸਿੰਘ ਹੋਰਾਂ ਦੀ ਕਮਿਟਮੈਂਟ ਬਾਰੇ, ਪੰਥ ਲਈ ਜਾਂ ਆਜ਼ਾਦ ਸਿੱਖ ਰਾਜ ਬਾਰੇ ਕੋਈ ਸਵਾਲ ਨਹੀਂ ਹੈ ਜੀ, ਕਿਉਂਕਿ ਜੋ ਜਿਵੇਂ ਉਹ ਸੋਚਦੇ ਨੇ ਜਾਂ ਜਿਵੇਂ ਉਹਨਾਂ ਨੇ ਸੁਝਾਅ ਦਿੱਤਾ ਹੈ, ਉਹਨਾਂ ਦੇ ਮਨ ਦੇ ਵਿੱਚ ਅਲਟੀਮੇਟਲੀ ਇਹ ਕਨਸੈਪਟ ਤਾਂ ਕਲੀਅਰ ਹੈ ਕਿ ਸਾਡੀ ਡੈਸਟਨੀ ਜਿਹੜੀ ਹੈ ਉਹ ਖਾਲਸਾ ਰਾਜ ਹੈ, ਖਾਲਿਸਤਾਨ ਹੈ, ਔਰ ਉਸ ਤੋਂ ਬਿਨਾਂ ਸਾਡੇ ਮਸਲੇ ਹੱਲ ਨਹੀਂ ਹੋਣੇ ਜੀ। ਪਰ ਉਹ ਸਟਾਪ ਗੈਪ ਅਰੇਂਜਮੈਂਟ ਦੇਖਦੇ ਨੇ ਕਿ ਜੇ ਇੱਕ ਬਹੁਤ ਜ਼ਿਆਦਾ ਈਵਲ ਹੈ, ਬੁਰਾ ਹੈ, ਤੇ ਇੱਕ ਲੈਸਰ ਈਵਲ ਹੈ, ਤੇ ਤੁਸੀਂ ਘੱਟ ਬੁਰੇ ਦੇ ਨਾਲ ਖਲੋ ਜਾਓ ਤਾਂ ਕਿ ਤੁਸੀਂ ਬਹੁਤ ਜ਼ਿਆਦਾ ਬੁਰੇ ਤੋਂ ਬਚ ਜਾਓ ਜੀ ਜੀ। ਤੇ ਇਸ ਦੇ ਲਈ ਉਹਨਾਂ ਨੇ ਦੋ ਉਦਾਹਰਣਾਂ ਜਿਹੜੀਆਂ ਨੇ ਦਿੱਤੀਆਂ ਨੇ, ਤਿੰਨ ਰਾਦਰ ਜੀ। ਇਤਿਹਾਸਕ ਤੌਰ ਤੇ ਉਹਨਾਂ ਨੇ ਨਵਾਬ ਕਪੂਰ ਸਿੰਘ ਦਾ ਜ਼ਿਕਰ ਕੀਤਾ ਕਿ ਉਹ ਪੁਰਾਣੇ ਜਿਹੜੇ ਨੇ ਉਹ ਜ਼ਿਆਦਾ ਸਿਆਣੇ ਸੀ ਡਿਪਲੋਮੈਟਿਕਲੀ ਹੁੰਦਿਆਂ ਨਾਲੋਂ ਜੀ ਜੀ।
ਕਿ ਜੇ ਉਹ ਨਵਾਬੀ ਨਾ ਲੈਂਦੇ ਤੇ ਫਿਰ ਉਹਨਾਂ ਨੇ ਜਿਹੜਾ ਪ੍ਰਚਾਰ ਕੀਤਾ ਜਾਂ ਇੱਕ ਪੀਸ ਟਾਈਮ ਬਾਏ ਹੋਇਆ ਉਹ ਨਹੀਂ ਸੀ ਹੋਣਾ ਜੀ। ਫਿਰ ਉਹਨਾਂ ਨੇ ਜਿਹੜਾ ਜ਼ਿਕਰ ਕੀਤਾ ਹੈ ਕਿ ਜਿਹੜਾ ਕਮਲ ਹੈ ਉਹ ਚਿੱਕੜ ਚੋਂ ਸਟਰੈਂਥ ਲੈਂਦਾ ਹੈ, ਇਸ ਲਈ ਚਿੱਕੜ ਤੋਂ ਨਫ਼ਰਤ ਨਹੀਂ ਕਰਨੀ ਚਾਹੀਦੀ। ਇਹ ਵੈਸੇ ਗੱਲ ਕੋਈ ਬਹੁਤੀ ਬਣੀ ਤਾਂ ਨਹੀਂ, ਪਰ ਉਹਨਾਂ ਨੇ ਯੂਜ਼ ਕੀਤਾ। ਤੀਸਰਾ ਉਹਨਾਂ ਨੇ ਹਾਕੀ ਦੀ ਗੇਮ ਦੀ ਗੱਲ ਕੀਤੀ ਹੈ ਵੀ ਜਿਹੜੀਆਂ ਹਾਕੀ ਦੀਆਂ ਸਕਿੱਲਸ ਨੇ ਉਹਦੇ ਥੱਲੇ ਤੁਸੀਂ ਗੋਲ ਤੱਕ ਪਹੁੰਚਦੇ ਹੋ ਜਾਂ ਤੁਸੀਂ ਆਪਣੇ ਮੋਟਿਵ ਨੂੰ ਅੱਗੇ ਵਧਾਉਂਦੇ ਹੋ ਜੀ। ਦੇਖੋ, ਔਰ ਉਹਦੇ 'ਚ ਉਹਨਾਂ ਨੇ ਇੱਕ ਗੱਲ ਇਹ ਵੀ ਕਹੀ ਵੀ ਕਿਉਂਕਿ ਪੰਥਕ ਧਿਰਾਂ ਜਿਹੜੀਆਂ ਨੇ ਉਹ ਫੇਲ ਹੋਈਆਂ ਮਿਜ਼ਰੇਬਲੀ। ਜੀ ਜੀ। ਉਹਨਾਂ ਨੇ ਕੋਈ ਸਾਂਝਾ ਫਰੰਟ ਨਹੀਂ ਦਿੱਤਾ ਔਰ ਮੋਦੀ ਜਿਹੜਾ ਉਹਨੂੰ ਰੋਕਣਾ ਜਾਂ ਖੁੰਡਾ ਕਰਨਾ ਇਹ ਬੜਾ ਜ਼ਰੂਰੀ ਹੈ। ਔਰ ਅਰਵਿੰਦ ਕੇਜਰੀਵਾਲ ਮੈਦਾਨ ਦੇ ਵਿੱਚ ਨਿਤਰਿਆ ਤੇ ਜਦੋਂ ਤੱਕ ਉਹਨਾਂ ਦਾ ਕਹਿਣਾ ਹੈ ਕਿ ਵੀ ਉਹ ਇਸ ਦੇ ਵਿੱਚ ਕੱਟੜ ਹਿੰਦੂਤਵਾ ਦਾ ਵਿਰੋਧੀ ਹੈ, ਸਾਨੂੰ ਉਹਨਾਂ ਦੀ ਪਿੱਠ ਤੇ ਹੱਥ ਰੱਖਣਾ ਚਾਹੀਦਾ ਜੀ ਔਰ ਥੋੜੀ ਪਾਵਰ ਜਿਹੜੀ ਹੈ ਲੈਣੀ ਚਾਹੀਦੀ ਹੈ, ਫਿਰ ਅੱਗੇ ਜਾਣਾ ਚਾਹੀਦਾ ਜੀ ਜੀ। ਕਿਉਂਕਿ ਆਲਮੋਸਟ ਇਹੀ ਤੱਤਸਾਰ ਹੈ ਸਾਰੀ ਲਿਖਤ ਦਾ ਜੀ। ਸਾਡਾ ਇਸ ਦੇ ਉਲਟ ਇਹ ਸੋਚਣਾ ਹੈ ਕਿ ਔਰ ਖਾਸ ਤੌਰ ਤੇ ਸਿੱਖਾਂ ਦੇ ਪਿਛਲੇ ਸਮਿਆਂ 'ਚ ਕੀਤੇ ਅੱਡ-ਅੱਡ ਤਜਰਬਿਆਂ ਤੋਂ ਕਿ ਜਿਉਂ ਹੀ ਤੁਸੀਂ ਆਪਣੀ ਹੋਂਦ ਨੂੰ, ਆਪਣੇ ਨਿਸ਼ਾਨੇ ਨੂੰ ਨਿਊਟਰਲਾਈਜ਼ ਕਰਦੇ ਹੋ, ਤੁਸੀਂ ਬਹੁਤ ਬੁਰੀ ਤਰ੍ਹਾਂ ਡਿੱਗਦੇ ਹੋ ਜੀ। ਔਰ ਬਹੁਤ ਜ਼ਿਆਦਾ ਕਨਫਿਊਜ਼ਨ ਹੁੰਦਾ ਹੈ। ਔਰ ਜੇ ਮੈਂ ਬਹੁਤ ਜ਼ਿਆਦਾ ਪਿੱਛੇ ਨਾ ਵੀ ਜਾਵਾਂ, 20ਵੀਂ ਸਦੀ ਦੀ ਗੱਲ ਹੀ ਕਰੀਏ ਕਿ ਕਿਵੇਂ ਅਕਾਲੀ ਪਾਰਟੀ ਜਾਂ ਸਿੱਖਾਂ ਦਾ ਏਜੰਡਾ ਪਹਿਲਾਂ ਗੁਰਦੁਆਰਿਆਂ ਦੇ ਰਿਫਾਰਮ, ਸੁਧਾਰ, ਮਹੰਤਾਂ ਤੋਂ ਲੈਣ ਦੇ ਥੱਲੇ ਬੜੀ ਮਜ਼ਬੂਤੀ ਦੇ ਨਾਲ ਉੱਭਰਿਆ। ਕੌਮ ਇਕਮੁੱਠ ਹੋਈ, ਉਹਦੀ ਇੱਕ ਤਾਕਤ ਸੀ ਔਰ ਜੇ ਉਹ ਆਪਣੀ ਤਾਕਤ ਦੇ ਬਲਬੂਤੇ ਆਪਣੀ ਡੈਸਟਨੀ ਦੇ ਵੱਲ ਵੱਧਦੀ ਤੇ ਫਿਰ ਅਸੀਂ 1947 ਦੇ ਵਿੱਚ ਉਸ ਭੰਬਲ ਭੂਸੇ ਦਾ ਸ਼ਿਕਾਰ ਨਾ ਹੁੰਦੇ ਜਿਹਦੇ 'ਚ ਕਿ ਸਾਡੀ ਉਸ ਦੌਰ ਦੀ ਅਕਾਲੀ ਲੀਡਰਸ਼ਿਪ ਵੀ ਔਰ ਕਾਫੀ ਹੱਦ ਤੱਕ ਸਿੱਖ ਕੌਮ ਵੀ ਹੋਈ। ਉਹਦਾ ਕਾਰਨ ਵੀ ਇਹ ਸੀ ਕਿ ਉਦੋਂ ਵੀ ਇਹ ਇੰਟਰਮਿੰਗਲਿੰਗ ਕਰ ਲਈ ਕਾਂਗਰਸ ਦੇ ਨਾਲ ਔਰ ਉਹੀ ਜਿਹੜੇ ਅਕਾਲੀ ਲੀਡਰ ਸੀ ਉਹ ਕਾਂਗਰਸ ਦੇ ਮੈਂਬਰ ਵੀ ਸੀ, ਅਕਾਲੀ ਦਲ ਦੇ ਮੈਂਬਰ ਵੀ ਸੀ। ਉਹ ਸੋਚਦੇ ਸੀ ਧਾਰਮਿਕ ਤੌਰ ਤੇ ਅਸੀਂ ਅਕਾਲੀ ਏਜੰਡਾ, ਸਿੱਖ ਏਜੰਡਾ ਪਰਸਿਊ ਕਰਾਂਗੇ, ਸਿਆਸੀ ਤੌਰ ਤੇ ਕਿਉਂਕਿ ਕਾਂਗਰਸ ਦਾ ਏਜੰਡਾ ਅੰਗਰੇਜ਼ਾਂ ਨੂੰ ਕੱਢਣ ਦਾ ਸੀ ਔਰ ਅਸੀਂ ਉਹਦੇ ਨਾਲ ਹੈ। ਔਰ ਉਹਨਾਂ ਨੇ ਪੰਜਾਬ ਦੇ ਵਿੱਚ ਨਾ ਸਿਰਫ ਕਾਂਗਰਸ ਦੀਆਂ ਜੜ੍ਹਾਂ ਲਵਾਈਆਂ, ਸਗੋਂ ਰਾਸ਼ਟਰਵਾਦ ਦੇ ਨਾਂ ਥੱਲੇ ਉਹ ਭੰਬਲ ਭੂਸਾ ਖੜਾ ਕੀਤਾ ਜਿਹਦੇ ਥੱਲੇ 90 ਸਾਲ ਬਾਅਦ ਵੀ ਉਸ ਰਾਸ਼ਟਰਵਾਦ ਕਲਾਸ ਦੀ ਜਿਹੜੀ ਇੱਕ ਸ਼੍ਰੇਣੀ ਆ ਉਹਨਾਂ ਤੋਂ ਸਾਡਾ ਖਹਿੜਾ ਨਹੀਂ ਛੁੱਟਦਾ। ਔਰ ਸਭ ਤੋਂ ਜ਼ਿਆਦਾ ਭਾਰਤ ਮਾਤਾ ਕੀ ਜੈ ਔਰ ਆਮ ਆਦਮੀ ਪਾਰਟੀ ਦੇ ਝੰਡਾ ਬਰਦਾਰ ਉਹ ਹੁੰਦੇ ਨੇ ਜਿਹੜੇ ਕਿ ਦੂਸਰਿਆਂ ਨੂੰ ਜਿਹੜਾ ਉਹ ਬਿਲਕੁਲ ਉਹਨਾਂ ਦਾ ਮਜ਼ਾਕ ਬਣਾਉਂਦੇ ਨੇ, ਜਿਹੜੇ ਕਿ ਪੰਥਕ ਏਜੰਡੇ ਦੀ ਗੱਲ ਕਰਦੇ ਨੇ ਜੀ। ਫਿਰ ਅਸੀਂ ਦੇਖਦੇ ਹਾਂ ਕਿ 1947 ਤੋਂ ਬਾਅਦ ਇੱਕ ਸਟੇਜ ਐਸੀ ਆਈ ਕਿ ਜਦੋਂ ਆਪਸੀ ਟਕਰਾਅ ਤਾਂ ਚੱਲ ਹੀ ਰਿਹਾ ਸੀ, ਕਾਂਗਰਸ ਦਾ ਏਜੰਡਾ ਜਾਂ ਉਹਨਾਂ ਦਾ ਗੋਲ ਡਿਫਰੈਂਟ ਸੀ, ਉਹਦੇ ਚੋਂ ਸਿੱਖਾਂ ਦਾ ਕੀ ਨਿਕਲਣਾ ਸੀ। ਪਰ ਫਿਰ ਇਹ ਹੋਇਆ ਕਿ ਜੀ ਚਲੋ ਇਹ ਕਰ ਲਓ ਕਿ ਵੀ ਬਿਲਕੁਲ ਸੈਪਰੇਸ਼ਨ ਕਰ ਲਓ, ਅਕਾਲੀ ਆਪਣੇ ਆਪ ਨੂੰ ਸਿਰਫ ਸ਼੍ਰੋਮਣੀ ਕਮੇਟੀ ਤੱਕ ਮਹਿਦੂਦ ਕਰ ਲੈਣ, ਆਪਣੇ ਬੰਦੇ ਤੁਸੀਂ ਕਾਂਗਰਸ ਸਾਰੇ ਰਲਾ ਦਿਓ ਔਰ ਤੁਹਾਨੂੰ ਤਾਂ ਪਾਵਰ ਚਾਹੀਦੀ ਹੈ ਸਿੱਖਾਂ ਲਈ। ਜੇ ਕਾਂਗਰਸ ਤੁਹਾਡੇ ਬੰਦੇ ਆ ਕੇ ਪਾਵਰ ਇੰਜੋਏ ਕਰਦੇ ਨੇ ਉਹ ਵੀ ਸਿੱਖਾਂ ਦੀ ਹੋਏਗੀ। ਔਰ ਇੱਕ ਸਟੇਜ ਤੇ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਮਤਾ ਪਾਸ ਕਰਕੇ ਅਕਾਲੀ ਦਲ ਸਾਰਾ ਤੋੜ ਕੇ ਬਿਲਕੁਲ ਪਾਰਟੀ ਖਤਮ ਕਰਕੇ ਕਾਂਗਰਸ 'ਚ ਮਰਜ ਕਰ ਦਿੱਤੀ। ਇਹ ਉਹੀ ਦੌਰ ਹੈ ਜਦੋਂ ਇਹ ਸਵਰਨ ਸਿੰਘ, ਹੁਕਮ ਸਿੰਘ, ਪ੍ਰਕਾਸ਼ ਸਿੰਘ ਬਾਦਲ, ਇਹ ਸਾਰੀ ਕਲਾਸ ਜਿਹੜੀ ਹੈ, ਔਰ ਬਾਦਲ ਨੇ ਇਸੇ ਲਈ ਪਹਿਲੀ ਇਲੈਕਸ਼ਨ ਜਿਹੜੀ ਆ ਕਾਂਗਰਸ ਦੀ ਟਿਕਟ ਤੇ ਲੜੀ MLA ਦੀ। ਲੇਕਿਨ ਇਹ ਅਰੇਂਜਮੈਂਟ ਅਜੇ ਥੋੜੀ ਦੇਰ ਹੀ ਚੱਲਿਆ ਸੀ ਤੇ ਗੱਲ ਸਾਹਮਣੇ ਆ ਗਈ। ਉਹਨਾਂ ਨੇ ਕਿਹਾ ਜੀ ਹੁਣ ਵਾਪਸ ਆ ਜਾਓ, ਇਹ ਤਾਂ ਕਾਂਗਰਸ ਬੇਈਮਾਨ ਹੈ, ਇਹ ਤਾਂ ਚੱਲਣਾ ਨਹੀਂ ਹੈ। ਉਹਦੇ ਚ 2-4 ਨੂੰ ਛੱਡ ਕੇ ਕੋਈ ਵੀ ਵਾਪਸ ਨਹੀਂ ਆਇਆ ਔਰ ਉਹੀ ਬੰਦੇ ਜਿਹੜੇ ਘੜੇ ਹੋਏ ਸੀ ਇਧਰਲੇ ਉਹ ਜਾ ਕੇ ਉਧਰ ਬੈਠੇ ਔਰ ਦਿੱਲੀ ਦੀ ਹਕੂਮਤ ਨੇ ਉਹਨਾਂ ਨੂੰ ਹੀ ਸਿੱਖਾਂ ਦੇ ਫਿਰ ਮੱਥੇ ਮਾਰਿਆ ਔਰ ਉਹੀ ਵਿਰੋਧ ਕਰਦੇ ਚਲੇ ਗਏ। ਸੋ ਅਸੀਂ ਸਮਝਦੇ ਹਾਂ ਵੀ ਇਸ ਤਰ੍ਹਾਂ ਜਦੋਂ ਕੌਮਾਂ ਆਪਣੇ ਸਪਸ਼ਟ ਏਜੰਡੇ ਨੂੰ ਲੈ ਕੇ ਚੱਲਦੀਆਂ ਨੇ, ਉਹ ਇਨ ਬਿਟਵੀਨ ਹੁਣ ਜਿਹੜੀ ਨਵਾਬੀ ਦੀ ਗੱਲ ਵੀ ਕਹੀ ਜਾਂਦੀ ਹੈ, ਇਸ ਦਾ ਕਿੰਨੀ ਕੁ ਦੇਰ ਨਵਾਬੀ ਦਾ ਅਰੇਂਜਮੈਂਟ ਚੱਲਿਆ ਸੀ, ਜਿਹੜੇ ਘੱਲੂਘਾਰੇ ਹੋਏ ਉਸ ਤੋਂ ਬਾਅਦ ਹੋਏ ਉਸ ਦੌਰ ਦੇ। ਔਰ ਜਦੋਂ ਨਵਾਬੀ ਦੀ ਆਫਰ ਵੀ ਆਈ ਸੀ ਉਦੋਂ ਆਲਰੇਡੀ ਸਿੱਖਾਂ ਨੇ ਆਪਣੀ ਜਿਹੜੀ ਸਟਰੈਂਥ ਉਹ ਸ਼ੋਅ ਕੀਤੀ ਹੋਈ ਸੀ, ਤੀਸਰੀ ਧਿਰੋਂ ਬਣ ਕੇ ਖਲੋ ਚੁੱਕੇ ਸੀ। ਸਿਰਫ ਮੁਗਲਾਂ ਨੇ ਇਹ ਦੇਖਿਆ ਕਿ ਵੀ ਇਹਨਾਂ ਦੀ ਮਦਦ ਲਓ ਔਰ ਉਹਨਾਂ ਦੇ ਨਾਲ ਟਕਰਾਓ ਅਫਗਾਨਾਂ ਦੇ। ਪਰ ਬੜੀ ਥੋੜੀ ਦੇਰ ਬਾਅਦ ਹੀ ਸਿੱਧੇ ਤੌਰ ਦੇ ਉੱਤੇ ਸਿੱਖਾਂ ਦੀ ਹੰਟਿੰਗ ਸ਼ੁਰੂ ਹੋ ਗਈ ਸੀ ਔਰ ਅਰੇਂਜਮੈਂਟ ਚੱਲਿਆ ਨਹੀਂ ਸੀ। ਕਈ ਵਾਰੀ ਅਸੀਂ ਕਿਉਂਕਿ ਉਸ ਦੌਰ ਨੂੰ ਜਿਹੜਾ ਅਸੀਂ ਇਸ ਤਰੀਕੇ ਦੇ ਨਾਲ ਦੇਖਦੇ ਹਾਂ, ਨਵਾਬੀ ਨੂੰ ਵੀ ਅਸੀਂ ਬੜਾ ਮਿਸਟਿਕ ਬਣਾ ਦਿੱਤਾ। ਉਹਨਾਂ ਨੇ ਕਿਹਾ ਜੀ ਮੈਂ ਨਹੀਂ ਲੈਣੀ, ਉਹ ਸਾਰਿਆਂ ਦੇ ਪੰਜਾਂ ਦੇ ਪੈਰਾਂ ਨੂੰ ਛੁਆਓ ਤਾਂ ਦੂਜੇ
ਲੇਕਿਨ ਅਸੀਂ ਸਮਝਦੇ ਹਾਂ ਵੀ ਉਸ ਪੀਰੀਅਡ 'ਚ ਵੀ ਇਹ ਚੈਲੰਜ ਹੋਈ ਸੀ ਗੱਲ ਕਿ ਵੀ ਤੁਸੀਂ ਅਰਦਾਸ ਜਿਹੜੀ ਹੈ ਉਹ ਕੀਤੀ ਹੋਈ ਹੈ ਮੁਗਲਿਆ ਰਾਜ ਦੀ ਜੜ ਪੁੱਟਣ ਦੀ, ਤਾਂ ਕਿਮ ਲੇਵੇਂ ਨਵਾਬੀ ਜੀ, ਔਰ ਉਹਦੇ 'ਚ ਕਨਫਿਊਜ਼ਨ ਹੋਇਆ ਸੀ। ਬਟ ਇਹਦੇ ਬਾਵਜੂਦ ਕਿਉਂਕਿ ਉਹਨਾਂ ਸਿੰਘਾਂ ਦੇ ਨਵਾਬ ਕਪੂਰ ਸਿੰਘ ਸਣੇ ਕੋਈ ਪੰਥ ਪ੍ਰਸਤੀ ਦੇ ਵਿੱਚ ਕੋਈ ਸ਼ੱਕ ਨਹੀਂ ਸੀ, ਇਸ ਲਈ ਜੋ ਹੀ ਅਰੇਂਜਮੈਂਟ ਨਹੀਂ ਕੰਮ ਕੀਤਾ ਉਹ ਵਾਪਸ ਜਿਹੜਾ ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤਕੋ ਜਾਂ ਅਗਲੋ ਪਾਵਾ ਉਸ ਏਜੰਡੇ ਦੇ ਉੱਤੇ ਆ ਗਏ। ਪਰ ਅੱਜ ਜਿਨ੍ਹਾਂ ਨੂੰ ਅਸੀਂ ਇਹ ਕਹਿ ਰਹੇ ਹਾਂ ਕਿ ਜੀ ਇਹ ਆਮ ਆਦਮੀ ਪਾਰਟੀ 'ਚ ਗਏ ਨੇ, ਉੱਥੇ ਜਾ ਕੇ ਜਿਹੜਾ ਇਹ ਕੋਈ ਤਾਕਤ ਲੈਣਗੇ, ਫਿਰ ਕੌਮ ਦੇ ਕੌਜ਼ ਨੂੰ ਅੱਗੇ ਵਧਾਣਗੇ, ਉਹ ਤਾਂ ਉਹ ਕਲਾਸ ਹੈ ਜਿਹੜੀ ਅੱਜ ਤੁਹਾਡੀਆਂ ਵੋਟਾਂ ਲੈਣ ਨੂੰ ਤਿਆਰ ਨਹੀਂ। ਉਹ ਇਹ ਨਹੀਂ ਚਾਹੁੰਦੇ ਵੀ ਤੁਸੀਂ ਉਹਨਾਂ ਦੇ ਨਾਲ ਆ ਕੇ ਖਲੋਵੋ ਕਿ ਜੀ ਸਾਨੂੰ ਵੱਖਵਾਦੀਆਂ ਦੇ ਨਾਲ ਸਾਡਾ ਕੋਈ ਨਹੀਂ ਹੈ, ਤੁਸੀਂ ਦੂਰ ਹੀ ਰਹੋ ਜੀ, ਤੁਸੀਂ ਸਾਡੇ ਨੇੜੇ ਨਾ ਲੱਗੋ। ਤੇ ਇਹਨਾਂ ਨੇ ਕਿਹੜਾ ਜਿਹੜਾ ਉਹ ਪੰਥ ਦਾ ਏਜੰਡਾ ਨੇੜੇ ਲਿਆਣਾ ਹੈ ਤੇ ਕਿਹੜਾ ਕੌਮ ਦੀ ਆਜ਼ਾਦੀ ਦੀ ਗੱਲ ਨੇੜੇ ਲਿਆਣੀ ਹੈ। ਸੋ ਅਸੀਂ ਸਮਝਦੇ ਹਾਂ ਵੀ ਇਸ ਗੱਲ ਨੇ ਰਾਦਰ ਇਹ ਸਾਰੇ ਐਂਡ 'ਚ ਕੀ ਹੁੰਦਾ ਹੈ, ਆਮ ਆਦਮੀ ਪਾਰਟੀ ਦੀ ਸਟੈਂਡਿੰਗ ਕੀ ਹੁੰਦੀ ਹੈ। ਉਹਨਾਂ ਦੇ ਨਾਲ ਦੇ ਇੱਕ ਬੰਦੇ ਨੇ ਇਲਜ਼ਾਮ ਲਾਇਆ ਜਿਹਨਾਂ ਦੀ ਤਾਂ ਕਾਂਗਰਸ ਨਾਲ ਅੰਡਰਸਟੈਂਡਿੰਗ ਹੋਈ ਹੈ ਕਿ ਉਸ ਨੂੰ ਦਿੱਲੀ ਦੇ ਵਿੱਚ ਔਰ ਹਰਿਆਣਾ ਮਿਲੇਗਾ, ਔਰ ਰਾਹੁਲ ਗਾਂਧੀ ਨੂੰ ਸਪੋਰਟ, ਭਾਵੇਂ ਇਹਨੂੰ ਕੰਸਪੀਰੇਸੀ ਥਿਊਰੀਜ਼ ਕਿਹਾ ਜਾਏ। ਸੋ ਮੈਂ ਸਮਝਦਾ ਹਾਂ ਵੀ ਅਜੇ ਤੱਕ ਅਦਰ ਦੈਨ ਕਿ ਕੁਝ ਚੰਗੇ ਜੈਸਚਰ ਜਿਹੜੇ ਆਮ ਆਦਮੀ ਪਾਰਟੀ ਨੇ ਸਿੱਖਾਂ ਦੇ ਹਵਾਲੇ ਨਾਲ ਦਿੱਤੇ, ਜਿਨ੍ਹਾਂ ਨੂੰ ਅਸੀਂ ਐਪਰੀਸ਼ੀਏਟ ਵੀ ਕੀਤਾ, ਜਿਵੇਂ ਪ੍ਰੋਫੈਸਰ ਭੁੱਲਰ ਦਾ ਮਾਮਲਾ ਸੀ, ਗੁਜਰਾਤ ਦੇ ਕਿਸਾਨਾਂ ਦਾ ਮਾਮਲਾ ਹੈ, ਜਾਂ ਸਪੈਸ਼ਲ ਇਨਵੈਸਟੀਗੇਟਿਵ ਟੀਮਾਂ ਬਣਾਉਂਦਾ। ਪਰ ਜਿਹੜੇ ਮੂਲ ਸਿੱਖ ਏਜੰਡੇ ਨੇ ਉਹਨਾਂ ਦੇ ਉੱਤੇ ਤਾਂ ਕੋਈ ਈਵਨ ਵਿਦ ਇਨ ਦਾ ਇੰਡੀਅਨ ਕਨਸਟੀਟਿਊਸ਼ਨ ਵੀ ਜਿਹੜੀਆਂ ਪੰਜਾਬ ਦੀਆਂ ਡਿਮਾਂਡਸ ਤੇ ਨੇ ਉਹਨਾਂ ਦੇ ਉੱਤੇ ਉਹਨਾਂ ਦੀ ਕੋਈ ਪੋਜੀਸ਼ਨ ਨਹੀਂ ਆਈ। ਨਾ ਹੀ ਜਿਹੜੇ ਉਹਨਾਂ ਦੇ ਸਿੱਖ ਕੈਂਡੀਡੇਟ ਪੰਜਾਬ ਜਾਂ ਬਾਹਰ ਖੜੇ ਕੀਤੇ ਨੇ ਉਹਨਾਂ ਨੇ ਉਹਦੇ ਉੱਤੇ ਇੱਕ ਵੀ ਸ਼ਬਦ ਬੋਲੇ। ਸੋ ਅਸੀਂ ਸਮਝਦੇ ਹਾਂ ਵੀ ਐਵੇਂ ਇੱਕ ਖੁਸ਼ ਫਹਿਮੀ 'ਚ ਰਹਿਣਾ। ਬਾਕੀ ਰਹਿ ਗਈ ਗੱਲ ਕਿ ਜੀ ਉਹਨਾਂ ਨੇ ਜਿਹੜਾ ਮੋਦੀ ਦੇ ਰੱਥ ਨੂੰ ਜਿਹੜਾ ਉਹ ਐਕਸਟ੍ਰੀਮ ਹਿੰਦੂਇਜ਼ਮ 'ਚੋਂ ਜਾਂ ਦੂਜਾ, ਮੈਂ ਸਮਝਦਾ ਵੀ ਬੇਸ਼ੱਕ ਸਾਨੂੰ ਪਤਾ ਹੈ ਕਿ ਮੋਦੀ ਦਾ ਏਜੰਡਾ ਕੀ ਹੈ, ਇੱਕ ਹਿਟਲਰ ਸਾਬਤ ਹੋਏਗਾ, ਔਰ ਇਸ ਕਨਫਿਊਜ਼ਨ ਨਾਲੋਂ ਐਕਸਟ੍ਰੀਮ ਪੋਲਰਾਈਜੇਸ਼ਨ ਸ਼ਾਇਦ ਬੈਟਰ ਹੋਏ, ਜਿਹਦੇ 'ਚ ਮੈਂ ਤਾਂ ਇਹਨੂੰ ਇਸ ਨੁਕਤਾ ਨਿਗਾਹ ਤੋਂ ਹੀ ਦੇਖਦਾ ਹਾਂ ਕਿ ਬਈ ਸਾਡਾ ਟੀਚਾ ਕਿਵੇਂ ਨੇੜੇ ਆ ਸਕਦਾ। ਔਰ ਅਸੀਂ ਸਮਝਦੇ ਹਾਂ ਵੀ ਜਿਹੜਾ ਭੰਬਲ ਭੂਸਾ ਜਾਂ ਕਨਫਿਊਜ਼ਨ ਹੈ ਇਹ ਸਾਡਾ ਜ਼ਿਆਦਾ ਡੈਮੇਜ ਕਰਦਾ। ਜੇ ਮਾਰਕਡ ਐਨਮੀ ਆਪਣੇ ਸਿੱਧੇ ਏਜੰਡੇ ਦੇ ਥੱਲੇ ਆ ਕੇ ਚੈਲੰਜ ਕਰੇਗਾ, ਸ਼ਾਇਦ ਇਹ ਜਿਹੜੀ ਬਹੁਤ ਸਾਰੇ ਭੰਬਲ ਭੂਸੇ 'ਚ ਪਏ ਹੋਏ ਲੋਕ ਨੇ ਸਿੱਖਾਂ ਦੇ ਹਵਾਲੇ ਨਾਲ, ਸ਼ਾਇਦ ਉਹਨਾਂ ਦੀਆਂ ਜਿਹੜੀ ਸੈਂਸਸ ਨੇ ਉਹ ਜ਼ਿਆਦਾ ਜਲਦੀ ਵਾਪਸ ਪਰਤਣ ਔਰ ਉਹ ਟਰੂਥ ਨੂੰ ਦੇਖ ਸਕਣ। ਪਰ ਮੈਂ ਫਿਰ ਵੀ ਜਿਵੇਂ ਪਹਿਲਾਂ ਕਿਹਾ ਵੀ ਹਰ ਇੱਕ ਦਾ ਆਪਣਾ ਇੱਕ ਵਿਊ ਪੁਆਇੰਟ ਹੈ, ਅਸੀਂ ਰਿਸਪੈਕਟ ਕਰਦੇ ਹਾਂ ਵੀਰ ਕਿੱਕਰ ਸਿੰਘ ਸਮੇਤ ਉਹਨਾਂ ਸਾਰੇ ਵੀਰਾਂ ਭੈਣਾਂ ਦੇ ਵਿਊ ਪੁਆਇੰਟ ਦਾ ਜਿਹੜੇ ਆਮ ਆਦਮੀ ਪਾਰਟੀ ਦੀ ਹਮਾਇਤ ਤੇ ਨਿਤਰੇ ਨੇ ਜਾਂ ਨਿਤਰਨਾ ਚਾਹੁੰਦੇ ਨੇ। ਪਰ ਅਸੀਂ ਇਸ ਬਾਰੇ ਬਿਲਕੁਲ ਸਪਸ਼ਟਤਾ ਦੇ ਨਾਲ ਇਹ ਸਮਝਦੇ ਹਾਂ ਵੀ ਇਹ ਇੱਕ ਹੋਰ ਚੱਕਰ ਵਿਊ ਹੈ ਜਿਹਦੇ 'ਚ ਸਿੱਖ ਫਸ ਰਹੇ ਨੇ, ਕੁਝ ਬੁੱਧੀਜੀਵੀ ਵੀ ਫਸ ਗਏ, ਕਾਮਨ ਸਿੱਖਾਂ ਨੂੰ ਵੀ ਫਸਾਉਣ ਦੇ ਆਰ 'ਚ ਸਾਡੇ ਬੁੱਧੀਜੀਵੀ ਲੱਗੇ ਹੋਏ ਨੇ, ਤੇ ਗੁਰੂ ਹੀ ਜਿਹੜਾ ਉਹ ਬਿਹਤਰ ਜਾਣਦਾ ਵੀ ਕੀ ਰਸਤਾ ਬਿਹਤਰ ਹੈ। ਬਟ ਐਟ ਦਿਸ ਸਟੇਜ ਮੈਨੂੰ ਇਹ ਲੱਗਦਾ ਵੀ ਇਹਦੇ 'ਚ ਸਾਡੀ ਬਰਬਾਦੀ ਔਰ ਸਾਡੇ ਭੰਬਲ ਭੂਸੇ ਔਰ ਨਿਰਾਸ਼ਤਾ ਤੋਂ ਬਿਨਾਂ ਹੋਰ ਕੁਝ ਵੀ ਸਾਡੇ ਹੱਥ ਪੱਲੇ ਨਹੀਂ ਪੈਣਾ। ਜੀ ਡਾਕਟਰ ਸਾਹਿਬ ਨੂੰ ਵੇਲਾ ਹੋ ਗਿਆ ਬ੍ਰੇਕ ਤੇ ਜਾਣ ਦਾ। ਵੀਅਰਸ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।